ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅਪ੍ਰੈਲ ਦੇ ਮਹੀਨੇ ਮੋਦੀ ਦੀ ਕੈਨੇਡਾ ਫੇਰੀ ਦੌਰਾਨ 6 ਫॉर ਜਸਟਿਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕੈਨੇਡਾ ਵਿੱਚ ਪ੍ਰੋਟੈਸਟ, ਰੋਸ ਵਿਖਾਵੇ ਅਤੇ ਕਾਨਫਰੰਸਿਸ ਕੀਤੀਆਂ ਗਈਆਂ ਅਤੇ 6 ਫॉर ਜਸਟਿਸ ਵੱਲੋਂ ਮੋਦੀ ਦੇ ਖਿਲਾਫ ਕੈਨੇਡਾ ਦੀ ਇੱਕ ਅਦਾਲਤ ਵਿੱਚ ਵੀ ਕੇਸ ਫਾਈਲ ਕੀਤਾ ਗਿਆ। ਵੀਅਰਸ, ਅੱਜ ਅਸੀਂ ਜਾਣਾਂਗੇ ਕਿ ਮੋਦੀ ਨੇ ਕੈਨੇਡਾ ਆ ਕੇ ਕੀ ਹਾਸਲ ਕੀਤਾ, ਸਿੱਖ ਸੰਗਤਾਂ ਦਾ ਅਤੇ ਕੈਨੇਡੀਅਨ ਮੀਡੀਆ ਦਾ ਕੀ ਰਿਸਪਾਂਸ ਸੀ ਅਤੇ ਮੋਦੀ ਨੇ 1 ਸਾਲ ਦੀ ਹੁਕੂਮਤ ਦੇ ਅੰਦਰ 18 ਕੰਟਰੀਆਂ ਦੀ ਜਿਹੜੀ ਟ੍ਰਿਪ ਲਗਾਈ ਹੈ ਇਸ ਤੋਂ ਉਹ ਕੀ ਹਾਸਲ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਡਾਇਸਪੋਰਾ ਸਿੱਖਾਂ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਜ਼ੋਰ ਫੜ ਰਹੀ ਹੈ। ਪੰਜਾਬ ਵਿੱਚ ਵੀ ਇਸ ਸੰਬੰਧੀ ਉਤਸ਼ਾਹ ਹੈ। ਇਹੀ ਕਾਰਨ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ 6 ਫॉर ਜਸਟਿਸ ਦੇ ਫੇਸਬੁੱਕ ਪੇਜ ਨੂੰ ਪੰਜਾਬ ਵਿੱਚ ਬਲੌਕ ਕੀਤਾ ਗਿਆ ਹੈ। ਵੀਅਰਸ, ਇਸ ਦਾ ਢੁਕਵਾਂ ਜਵਾਬ ਕੀ ਹੋਣਾ ਚਾਹੀਦਾ ਹੈ, ਫਿਊਚਰ ਦੇ ਵਿੱਚ ਕੀ ਸਟ੍ਰੈਟਜੀਜ਼ ਹੋਣੀਆਂ ਚਾਹੀਦੀਆਂ ਹਨ, ਅੱਜ ਅਸੀਂ ਇਸ ਸੰਬੰਧੀ ਅਤੇ ਹੋਰ ਵੀ ਮੁੱਦਿਆਂ ਤੇ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ, 6 ਫॉर ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਵੈਲਕਮ ਬੈਕ ਟੂ ਆਵਰ ਸਟੂਡੀਓ। ਆਈ ਨੋ ਕਿ ਤੁਹਾਡਾ ਟ੍ਰਿਪ ਬਹੁਤ ਸੋਹਣਾ ਰਿਹਾ ਕੈਨੇਡਾ ਦੇ ਵਿੱਚ, ਸੋ ਵੀਲ ਸਟਾਰਟ ਵਿਦ ਯੋਰ ਟ੍ਰਿਪ and of course like ਮੋਦੀ ਦੀ ਕੈਨੇਡਾ ਵਿਜ਼ਿਟ ਦੇ ਬਾਰੇ ਸੇ ਗੱਲਬਾਤ ਕਰਾਂਗੇ। ਸੋ ਆਈ ਵੁਡ ਲਾਈਕ ਟੂ ਆਸਕ ਯੂ ਕਿ ਮੋਦੀ ਦੀ ਕੈਨੇਡਾ ਵਿਜ਼ਿਟ ਕਿਵੇਂ ਰਹੀ, ਉਸਨੇ ਕੀ ਹਾਸਲ ਕੀਤਾ ਐਂਡ ਅਸੀਂ ਕਿੰਨੇ ਕੋ ਕਾਮਯਾਬ ਹੋਏ ਹਾਂ। ਦੇਖੋ, ਮੋਦੀ ਦਾ ਕੈਨੇਡਾ ਦੇ ਵਿੱਚ ਆਉਣ ਦਾ ਜਿਹੜਾ ਮਕਸਦ ਸੀ, ਜਿਵੇਂ ਕਿ ਅਮਰੀਕਾ ਦੇ ਵਿੱਚ ਆਉਣ ਦਾ ਮਕਸਦ ਸੀ ਕਿ ਆਪਣੇ ਆਪ ਨੂੰ ਦੁਨੀਆ ਭਰ ਦੇ ਜਿਹੜੇ ਵਿਸ਼ਵ ਦੇ ਦੇਸ਼ ਦੇ ਲੀਡਰ ਹੈ ਜਿਹੜੇ ਸਾਰੇ ਅਮਰੀਕਾ ਕੈਨੇਡਾ ਵਰਗੇ, ਉਹਨਾਂ ਤੋਂ ਕਲੀਨ ਚਿੱਟ ਲੈਣਾ। ਅਮਰੀਕਾ ਦੇ ਵਿੱਚ ਵੀ ਉਹ ਸਕਸੈਸਫੁਲ ਨਹੀਂ ਸੀ ਹੋਇਆ ਔਰ ਕੈਨੇਡਾ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਅਸਫਲ ਜਿਹੜਾ ਉਹਦਾ ਦੌਰਾ ਰਿਹਾ ਜੀ, ਕਿਉਂਕਿ ਜਦੋਂ ਕੈਨੇਡਾ ਦੀ ਮੇਨ ਸਟ੍ਰੀਮ ਮੀਡੀਆ ਜਾਂ ਨੈਸ਼ਨਲ ਪੋਸਟ ਲੈ ਲਈਏ ਜਾਂ ਟੋਰਾਂਟੋ ਸਟਾਰ ਲੈ ਲਈਏ, ਤੇ ਜਦੋਂ ਉਹਦੀ ਮੁੱਖ ਹੈਡਲਾਈਨ ਹੋਵੇ ਰੌਕ ਸਟਾਰ ਆਰ ਬੁਚਰ ਤੇ ਮੋਦੀ ਨੂੰ ਹਿੰਦੂ ਨੈਸ਼ਨਲਿਸਟ ਟੈਰਰਿਸਟ ਕਿਹਾ ਜਾਵੇ ਜੀ, ਬਕਾਇਦਾ ਕਰਕੇ ਬੁਲਾਇਆ ਜਾਏ ਉਸ ਦੇ ਵਿੱਚ, ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦਾ ਜੋ ਲੁਕਾਉਣ ਦੀ ਉਹਨੇ ਕੋਸ਼ਿਸ਼ ਕੀਤੀ ਗਈ, ਜੋ ਉਸ ਦਾ ਪਿਛੋਕੜ ਹੈ 2002 ਦੇ ਵਿੱਚ ਗੁਜਰਾਤ ਦੇ ਵਿੱਚ ਜੋ ਮੁਸਲਮਾਨ ਭੈਣ ਭਰਾਵਾਂ ਦੀ ਕਤਲੋਗਾਰਤ ਹੋਈ ਔਰ ਜੋ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਕੀਤੀਆਂ ਔਰ ਜੋ 1 ਸਾਲ ਤੋਂ ਲਗਾਤਾਰ ਘੱਟ ਗਿਣਤੀਆਂ ਨਾਲ ਜੋ ਧੱਕਾ ਹੋ ਰਿਹਾ ਸੀ, ਉਹ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਦੀਆਂ ਜਿਹੜੀਆਂ ਉਹ ਸੁਰਖੀਆਂ ਬਣਿਆ। ਸੋ ਉਹ 5 ਦਿਨ 3 ਦਿਨ ਜਿਹੜਾ ਉੱਥੇ ਆਇਆ, 2 ਦਿਨ ਉਸ ਤੋਂ ਪਹਿਲਾਂ ਔਰ 2 ਦਿਨ ਉਸ ਤੋਂ ਬਾਅਦ ਮੋਦੀ ਪੱਖੀ ਮੀਡੀਆ ਔਰ ਮੋਦੀ ਦੀ ਸਰਕਾਰ ਸਿਰਫ ਉਹਨਾਂ ਸੁਰਖੀਆਂ ਨੂੰ ਬਚਾਉਣ 'ਚ ਲੱਗੀ ਰਹੀ। ਸੋ ਇਹ ਉਹਦਾ ਦੌਰਾ ਜਿਹੜਾ ਹੈ, ਸਭ ਤੋਂ ਜਿੰਨੇ ਵੀ ਉਹਦੇ ਦੌਰੇ ਸੀ ਉਹਨਾਂ ਦੀ ਪੂਰੇ ਸਿਖਰ ਤੇ ਅਸਫਲ ਰਿਹਾ ਜੀ ਜੀ। ਤੇ ਵੀਰ ਜੀ, ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਵਾਟਸ ਯੂਰ ਪੁਆਇੰਟ ਆਫ ਵਿਊ, ਹਾਊ ਯੂ ਥਿੰਕ? ਦੇਖੋ, ਜਿਵੇਂ ਵੀਰ ਗੁਰਪਤਵੰਤ ਸਿੰਘ ਜੀ ਨੇ ਕਿਹਾ, 2002 ਦੀ ਜਿਹੜੀ ਮੋਦੀ ਦੀ ਕਾਰਗੁਜ਼ਾਰੀ ਹੈ ਗੁਜਰਾਤ 'ਚ, ਇੱਕ ਕਾਤਲ ਦੀ, ਇੱਕ ਬੁਚਰ ਦੀ, ਇੱਕ ਵਰਸਟ ਉਸ 21ਵੀਂ ਸਦੀ ਦੇ ਵਿੱਚ ਉਸ ਇਨਸਾਨ ਦੀ ਜਿਸ ਨੇ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਖੂਨ ਬਹਾਇਆ। ਜੇ ਸਿੱਖ ਹਵਾਲੇ ਨਾਲ ਗੱਲ ਕਰੀਏ ਤੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕਰਨਾ। ਪਰ ਬਦਕਿਸਮਤੀ ਇਹ ਹੈ ਕਿ ਉੱਥੇ ਅੱਜ ਜਿਹੜਾ ਬਹੁ ਗਿਣਤੀ ਜਾਂ ਮੈਜੋਰਿਟੀ ਹਿੰਦੂ ਭਾਈਚਾਰੇ ਦੀ ਮਾਨਸਿਕਤਾ ਬਣਾ ਦਿੱਤੀ ਗਈ ਪਿਛਲੇ 67 ਸਾਲ ਦੇ ਵਿੱਚ ਹਾਕਮਾਂ ਨੇ ਕਿ ਪਾਵਰ ਦੇ ਨੇੜੇ ਉਹੀ ਪਹੁੰਚਦਾ ਹੈ ਜਾਂ ਪਾਵਰ ਉਹੀ ਹਾਸਲ ਕਰਦਾ ਹੈ ਜਿਹੜਾ ਘੱਟ ਗਿਣਤੀਆਂ ਨੂੰ ਕੁੱਟ ਚਾੜਦਾ ਜਾਂ ਬਹੁ ਗਿਣਤੀ ਨੂੰ ਇਹ ਪ੍ਰਭਾਵ ਦਿੰਦਾ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਸਬਕ ਸਿਖਾ ਸਕਦੇ ਹਾਂ। ਔਰ ਇਹਦਾ ਸਫਲ ਮਾਡਲ ਜਿਹੜਾ ਉਹ ਰਾਜੀਵ ਗਾਂਧੀ ਨੇ ਸਭ ਤੋਂ ਪਹਿਲਾਂ ਲਿਆਂਦਾ, ਕਿਉਂਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਟ੍ਰੇਟਰ ਡੱਬ ਕਰਕੇ, ਔਰ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਵੀ ਸਟ੍ਰੈਟਜੀ ਇਹ ਸੀ ਜੇ ਉਹ ਨਾ ਮਰਦੀ ਤਾਂ ਵੀ ਜੂਨ 84 ਨੂੰ ਆਧਾਰ ਬਣਾ ਕੇ ਇੰਦਰਾ ਗਾਂਧੀ ਨੇ ਐਂਟੀ ਸਿੱਖ ਵੇਵ ਦੇ ਉੱਤੇ ਹੀ ਚੋਣਾਂ ਜਿੱਤਣੀਆਂ ਸੀ। ਇਹ ਵੱਖਰੀ ਗੱਲ ਹੈ ਵੀ ਉਹਦੀ ਲੈਗੇਸੀ ਨੂੰ ਉਹਨੇ ਰਾਜੀਵ ਗਾਂਧੀ ਨੇ ਕੈਸ਼ ਕਰਵਾਇਆ ਜੀ। ਔਰ ਬੀਜੇਪੀ ਨੇ ਜਿਹਨੂੰ ਕਹਿੰਦੇ ਨੇ ਟੂ ਟੇਕ ਏ ਲੀਫ ਆਊਟ ਆਫ ਦਾ ਬੁੱਕ ਆਫ ਇੰਦਰਾ ਗਾਂਧੀ, ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਵੀ ਜੇ ਅਸੀਂ ਕਾਮਯਾਬ ਹੋਣਾ ਤੇ ਫਿਰ ਆਹੀ ਤਰੀਕਾ ਹੈ। ਔਰ ਜੇ ਤੁਸੀਂ ਬੈਕਗਰਾਉਂਡ ਦੇਖੋ ਕਿ 1984 ਤੋਂ ਬਾਅਦ ਹੀ
ਰੱਥ ਯਾਤਰਾ ਅਡਵਾਨੀ ਦੀ ਸ਼ੁਰੂ ਹੁੰਦੀ ਹੈ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜੀ ਜਾਂਦੀ ਹੈ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ 2002 ਸਿਖਰ ਸੀ ਜਦੋਂ ਕਿ ਮੋਦੀ ਨੇ ਆਪਣੇ ਆਪ ਨੂੰ ਬਹੁ ਗਿਣਤੀ ਦੇ ਸਾਹਮਣੇ ਜਿਹੜਾ ਇੱਕ ਹਿੰਦੂ ਨਾਇਕ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਹੈ ਔਰ ਉਸ ਜਿਹੜਾ ਉਹ ਬਲੱਡ ਸਟੇਨਡ ਇਸ ਸਾਰੇ ਦਾ ਸਿਰ ਤੋਂ ਪੈਰਾਂ ਤੱਕ ਬੇਗੁਨਾਹ ਦੇ ਖੂਨ ਨਾਲ ਡੁੱਬਿਆ ਹੋਇਆ ਜਿਹੜਾ ਇਨਸਾਨ ਹੈ ਇਹ ਜਿਹਨੂੰ ਗੁਰਬਾਣੀ ਕਹਿੰਦੀ ਹੈ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ, ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਜ਼ਿਆਦਾ ਬੈਂਡ ਕਰਦਾ ਹੈ ਇਹ ਦੱਸਣ ਦੇ ਲਈ ਕਿ ਮੈਂ ਬੇਗੁਨਾਹ। ਸੋ 18 ਟ੍ਰਿਪਸ ਇਸ 1 ਸਾਲ ਦੇ ਪੀਰੀਅਡ 'ਚ ਔਰ ਈਵਨ ਉਸ ਦੀ ਆਪਣੀ ਪਾਰਟੀ ਜਿਹੜੀ RSS ਦੇ ਨੈਟਵਰਕ ਦੇ ਵਿੱਚ ਕੋਈ ਵਿਸ਼ਵ ਹਿੰਦੂ ਪਰਿਸ਼ਦ ਹੈ, ਕੋਈ ਬਜਰੰਗ ਦਲ ਹੈ, ਕੋਈ ਦੂਜਾ ਹੈ, ਈਵਨ ਮਨੀ ਸ਼ੰਕਰ ਆਇਰ ਜਿਹੜਾ ਕਾਲਮਨਿਸਟ ਹੈ ਉਹਨੇ ਕਿਹਾ ਵੀ ਮੋਦੀ ਨੂੰ ਕਦੇ ਟਾਈਮ ਨਹੀਂ ਮਿਲਿਆ ਵੀ ਆਪਣੇ ਦੇਸ਼ ਦੇ ਜਿਹੜੇ ਕਿਸਾਨ ਆਤਮਘਾਤ ਕਰ ਰਹੇ ਨੇ, ਜਿਹੜੇ ਡਿਸਟ੍ਰੈਸਡ ਵਿਲੇਜਰਸ ਨੇ ਉਹਨਾਂ ਦੇ ਨਾਲ ਵਕਤ ਸਪੈਂਡ ਕਰੇ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਮੇਜ ਬਿਲਡਿੰਗ ਦੇ ਨਾਂ ਥੱਲੇ ਮੋਦੀ ਨੇ 18 ਦੌਰੇ ਬਾਹਰਲੇ ਦੇਸ਼ਾਂ ਦੇ ਕੀਤੇ ਉਹਦਾ ਪਾਰਟ ਪਹਿਲਾਂ ਤਾਂ ਇਹ ਸਾਬਤ ਕਰਨਾ ਸੀ ਕਿ ਵੀ ਮੇਰਾ ਇਮੇਜ ਇੱਕ ਐਜ਼ ਏ ਗਲੋਬਲ ਮੈਨ ਹੈ, ਮੈਂ ਇੱਕ ਗਲੋਬ ਨੂੰ ਰਿਪਰੈਜ਼ੈਂਟ ਕਰਦਾ। ਦੂਸਰਾ ਇਸ ਹਵਾਲੇ ਨਾਲ ਜੋ RSS ਦਾ ਏਜੰਡਾ ਹੈ ਭਾਰਤ ਦੇ ਵਿੱਚ ਜਿਵੇਂ ਖੁੱਲੀ ਛੁੱਟੀ ਦਿੱਤੀ ਹੋਈ ਹੈ, ਚਰਚਿਸ ਤੇ ਹਮਲੇ ਹੋ ਰਹੇ ਨੇ, ਘਰ ਵਾਪਸੀ, ਲਵ ਜਿਹਾਦ ਜਾਂ ਜਿਸ ਤਰੀਕੇ ਨਾਲ ਸਿੱਖਾਂ ਨੂੰ ਜਿਹੜਾ ਮੋਹਨ ਭਾਗਵਤ ਬਾਰ-ਬਾਰ ਹਿੰਦੂ ਦੱਸ ਰਿਹਾ ਹੈ ਔਰ ਪੰਜਾਬ ਦੇ 117 ਅਸੈਂਬਲੀ ਹਲਕਿਆਂ 'ਚ ਘਰ ਘਰ ਜਾ ਕੇ ਕਮਲ ਦਾ ਫੁੱਲ ਖਿਲਾਉਣ ਦੀ ਗੱਲ ਅਮਿਤ ਸ਼ਾਹ ਕਰ ਰਹੇ। ਸੋ ਇੱਕ ਕੰਟੈਕਸਟ ਉਹ ਹੈ ਕਿ ਵਿਦਨ ਕੰਟਰੀ ਕੀ ਹੋ ਰਿਹਾ ਉਹਦੇ ਤੇ ਲਿਡ ਰੱਖੀ ਹੋਈ ਹੈ ਮੀਡੀਆ ਸਾਰਾ ਜਿਹੜਾ ਹੈ ਉਹ ਅੰਬਾਨੀ, ਜੇਠ ਮਲਾਨੀ, ਅਡਵਾਨੀ ਇਹਨਾਂ ਸਾਰਿਆਂ ਦਾ ਜ਼ਰ ਖਰੀਦ ਕਾਰਪੋਰੇਟ ਇੰਡੀਆ ਉਹ ਸੂਟ ਕਰ ਰਿਹਾ ਔਰ ਅਨਫੋਰਚੂਨੇਟਲੀ ਇੰਟਰਨੈਸ਼ਨਲੀ ਇਸ ਲਈ ਮੋਦੀ ਦੇ ਬਾਇਰ ਨੇ ਉਹ ਅਮਰੀਕਾ ਹੋਏ, ਕੈਨੇਡਾ ਹੋਏ ਜਾਂ ਯੂਰਪ ਹੋਏ ਕਿ ਜਿਸ ਤਰੀਕੇ ਦੇ ਨਾਲ ਪੋਸਟ 9/11 ਸਿਨੈਰੀਓ ਬਣਿਆ ਜਾਂ ਅੱਜ ਆਈਸਿਸ ਦਾ ਜਿਹੜਾ ਇੱਕ ਫੀਅਰ ਸੈਂਟਰਲ ਏਸ਼ੀਆ ਦੇ ਵਿੱਚ ਹੈ, ਜਿਵੇਂ ਉਹਨਾਂ ਨੇ ਰਮੱਦੀ ਸ਼ਹਿਰ ਦੇ ਉੱਤੇ ਕੰਟਰੋਲ ਕੀਤਾ ਹੈ ਔਰ ਉਹ ਲਗਾਤਾਰ ਐਡਵਾਂਸ ਕਰ ਰਹੇ ਨੇ। ਹੁਣ ਇਹਨਾਂ ਸਾਰੀਆਂ ਸਿਚੁਏਸ਼ਨਸ 'ਚ ਉਹ ਵੀ ਇਹੀ ਸੈੱਲ ਕਰ ਰਹੇ ਨੇ ਜੀ ਦੇਖੋ ਅਸੀਂ ਤਾਂ ਟੈਰਰਿਜ਼ਮ ਦਾ ਸ਼ਿਕਾਰ ਹੋਏ ਹੈ ਔਰ ਬੈਂਡਵੈਗਨ ਇਹਨਾਂ ਦੇ ਉੱਤੇ ਚੜੇ ਹੋਏ ਨੇ। ਸੋ ਕੁੱਲ ਮਿਲਾ ਕੇ ਇਸ ਬੈਕਡ੍ਰੌਪ 'ਚ ਮੋਦੀ ਦੇ ਪਾਰਟ ਨੂੰ ਜਿਹੜਾ ਉਹਦੇ ਦੌਰੇ ਨੂੰ ਦੇਖਣਾ ਚਾਹੀਦਾ। ਬਾਕੀ ਬੇਸ਼ੱਕ ਕਹਿਣ ਨੂੰ ਜਿੱਥੇ ਉਹ ਜਾਂਦਾ ਇੱਕ ਜਹਾਜ਼ ਭਰ ਕੇ ਜਿਹੜਾ ਹੈ ਉਹ ਕਾਰਪੋਰੇਟ ਇੰਡੀਆ, ਅੰਬਾਨੀ ਤੇ ਉਹ ਨਸਲ ਦੇ ਲੈ ਆਉਂਦੇ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਮੋਦੀ ਨੂੰ ਇਲੈਕਸ਼ਨ ਜਿਤਾਉਣ ਦੇ ਲਈ, ਉਹ ਰਿਕਵਰੀ ਚਾਹੁੰਦੇ ਨੇ। ਆਸਟ੍ਰੇਲੀਆ ਦੇ ਵਿੱਚ ਜੇ ਯੂਰੇਨੀਅਮ ਦੇ ਹਵਾਲੇ ਨਾਲ ਡੀਲਸ ਹੋਈਆਂ ਨੇ ਜਾਂ ਹੋਣਗੀਆਂ ਤੇ ਉਹਨਾਂ 'ਚ ਵੀ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾਏਗਾ। ਇਹੀ ਹਾਲ ਕੈਨੇਡਾ ਦੇ ਹਵਾਲੇ ਨਾਲ ਵੀ ਸੀ ਕਿਉਂਕਿ ਕੈਨੇਡਾ ਵੀ ਯੂਰੇਨੀਅਮ ਵੀ ਵੇਚੇਗਾ, ਕੋਈ ਹੋਰ ਵੀ ਇਹਨਾਂ ਦੇ ਨਾਲ ਸੌਦੇ ਹੋਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਉਹ ਤਾਂ ਆਪਣੇ ਇੱਕ ਏਜੰਡੇ ਤੇ ਨੇ, ਪਰ ਇਹ ਗੱਲ ਬੜੀ ਇੰਪੋਰਟੈਂਟ ਹੈ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਨੇ, ਜਿਵੇਂ ਮੈਂ ਆਪਣੀ ਇੱਕ ਸਪੀਚ ਵੀ ਸ਼ਾਇਦ ਕਾਰਟਰੇਟ ਹੀ ਕਿਹਾ ਸੀ ਕਿ ਵੀ ਸਿੱਖਸ ਚੇਜ਼ਡ ਹਿਮ ਲਾਈਕ ਏ ਕ੍ਰਿਮੀਨਲ, ਕਿਉਂਕਿ ਉਹ ਇੱਕ ਕ੍ਰਿਮੀਨਲ ਹੈ। ਜੇ ਅਮਰੀਕਾ 'ਚ ਆਇਆ ਉਹਦੇ ਲੈਂਡ ਕਰਨ ਤੋਂ ਵੀ ਪਹਿਲਾਂ ਇੱਥੇ ਨਿਊਯਾਰਕ ਦੀ ਅਦਾਲਤ 'ਚ ਮੁਕੱਦਮਾ ਦਾਇਰ ਸੀ ਔਰ ਨਿਊਯਾਰਕ ਆਇਆ, ਵਾਸ਼ਿੰਗਟਨ ਗਿਆ, ਸਿੱਖਾਂ ਨੇ ਚੇਜ਼ ਕੀਤਾ ਔਰ ਕੈਨੇਡਾ 'ਚ ਐਗਜ਼ੈਕਟਲੀ ਜਿੱਥੇ ਜਿੱਥੇ ਉਹ ਬੋਲਿਆ ਉਹ ਬੇਸ਼ੱਕ ਕੈਨੇਡਾ ਦਾ ਮੇਨ ਆਪਣੀ ਕਮਿਊਨਿਟੀ ਨੂੰ ਉਹਦਾ ਐਡਰੈਸ ਕਰਨਾ ਸੀ, ਏਅਰ ਇੰਡੀਆ ਦੇ ਉਸ ਮੈਮੋਰੀਅਲ 'ਚ ਜਾਣ ਦੇ ਬਹਾਨੇ ਜਿਹੜਾ ਆਪਣੇ ਆਪ ਨੂੰ ਟੈਰਰਿਜ਼ਮ ਤੋਂ ਸੁਰਖਰੂ ਕਰਨਾ ਸੀ, ਆਟਵਾ ਸੀ ਜਾਂ ਇਵੈਂਚੁਅਲੀ ਵੈਨਕੂਵਰ ਔਰ ਸਰੀ ਹਰ ਥਾਂ ਤੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਕੈਨਬਰਾ ਹੋਏ, ਸਿਡਨੀ ਹੋਏ, ਮੈਲਬਰਨ ਹੋਏ, ਹਰ ਥਾਂ ਤੇ ਜਿਹੜਾ ਉਸ ਨੂੰ ਚੈਲੰਜ ਕੀਤਾ ਗਿਆ। ਸੋ ਮੈਂ ਸਮਝਦਾ ਵੀ ਇਸ ਡਿਸਕਸ਼ਨ 'ਚ ਅਸੀਂ ਉਹ ਸਾਰੇ ਐਸਪੈਕਟ ਵੀ ਲਿਆਵਾਂਗੇ ਕਿ ਇਸ ਸਾਰੇ 'ਚੋਂ ਵੈਦਰ ਜਿਹੜਾ ਮੋਦੀ ਦਾ ਏਜੰਡਾ ਸੀ ਕਿ ਉਹਨਾਂ ਨੇ ਕੀ ਹਾਸਲ ਕਰਨਾ ਉਹ ਕੁਝ ਹਾਸਲ ਕਰ ਸਕੇ ਕਿ ਨਹੀਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਆਪਣੇ ਸੀਮਤ ਸਾਧਨਾ, ਸੀਮਤ ਨੰਬਰ ਦੇ ਬਾਵਜੂਦ ਚੈਲੰਜ ਵੀ ਕੀਤਾ ਔਰ ਮੋਸਟ ਇੰਪੋਰਟੈਂਟ ਜਿਹੜਾ ਇਸ ਵਾਰ ਹੋਇਆ, ਜਿਹੜੀਆਂ ਪਹਿਲੀਆਂ ਪ੍ਰਾਈਮ ਮਿਨਿਸਟਰਸ ਦੀਆਂ ਵਿਜ਼ਿਟਸ ਵੇਲੇ ਜਿਨ੍ਹਾਂ ਨੂੰ ਅਸੀਂ ਚੈਲੰਜ ਕਰਦੇ ਰਹੇ ਪ੍ਰੋਟੈਸਟ ਦੇ ਨਾਲ ਨਹੀਂ ਸੀ ਹੋਇਆ ਕਿ ਅਸੀਂ ਮੇਨ ਸਟ੍ਰੀਮ ਮੀਡੀਆ ਦਾ ਫੋਕਸ ਡਰਾ ਕੀਤਾ। ਅਮਰੀਕਾ ਦੇ ਵਿੱਚ ਜਿੰਨੀ ਕਵਰੇਜ ਸਿੱਖ ਪਰਸਪੈਕਟਿਵ ਨੂੰ ਜਾਂ ਮਾਈਨੋਰਿਟੀ ਪਰਸਪੈਕਟਿਵ ਨੂੰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, LA ਟਾਈਮਜ਼ ਔਰ ਇਲੈਕਟ੍ਰੋਨਿਕ ਮੀਡੀਆ ਨੇ ਦਿੱਤੀ ਔਰ ਕੈਨੇਡਾ ਦੇ ਵਿੱਚ ਉਹ ਗਲੋਬ ਐਂਡ ਮੇਲ ਹੋਏ, ਟੋਰਾਂਟੋ ਸਟਾਰ ਹੋਏ, ਈਵਨ ਵੈਨਕੂਵਰ ਸਨ ਵਰਗੇ ਜਿਹੜੇ ਪ੍ਰੋ ਇੰਡੀਆ ਪੇਪਰ ਰਹੇ ਨੇ ਐਟ ਵਨ ਟਾਈਮ ਉਹਨਾਂ ਦੇ ਵਿੱਚ ਜਿਵੇਂ
ਲਗਾਤਾਰਤਾ ਦੇ ਨਾਲ ਉਹਦੀ ਆਮਦ ਤੋਂ ਪਹਿਲਾਂ ਹੀ ਰਾਦਰ ਮੇਨ ਸਟ੍ਰੀਮ ਮੀਡੀਆ ਨੇ ਏਜੰਡਾ ਸੈੱਟ ਕਰ ਦਿੱਤਾ ਸੀ ਕਿ ਮੋਦੀ ਇਹ ਰੌਕ ਸਟਾਰ ਔਰ ਇਹ ਬੁੱਚਰ। ਸੋ ਅਸੀਂ ਸਮਝਦੇ ਹਾਂ ਵੀ ਇਹ ਐਸਪੈਕਟ ਸਾਡਾ ਬੜਾ ਅਹਿਮੀਅਤ ਵਾਲਾ ਹੈ ਕਿ ਈਵਨ ਮੁੱਖ ਧਾਰਾ ਕੈਨੇਡੀਅਨਸ, ਅਮਰੀਕਨਸ, ਆਸਟ੍ਰੇਲੀਅਨਸ, ਇਹਨਾਂ ਸਾਰਿਆਂ ਨੂੰ ਵੀ ਮੈਸੇਜ ਮਿਲਿਆ ਕਿ ਵਟ ਕਾਈਂਡ ਆਫ ਮੈਨ ਦਿਸ ਇਜ਼, ਵਟ ਟਾਈਪ ਆਫ ਆਈਡੀਓਲੋਜੀ ਹੀ ਰਿਪਰੈਜ਼ੈਂਟਸ। ਔਰ ਅੱਜ ਕਿਵੇਂ 21ਵੀਂ ਸਦੀ ਦੇ ਵਿੱਚ 1 ਬਿਲੀਅਨ 300 ਮਿਲੀਅਨ ਲੋਕ ਉਸ ਹਿੰਦੁਸਤਾਨ ਦੇ ਡੇਂਜਰਸ ਫੰਡਾਮੈਂਟਲਿਸਟ ਨਾਜ਼ੀ ਲਾਈਕ ਆਈਡੀਅਲ ਦਾ ਸ਼ਿਕਾਰ ਨੇ, ਜਿਹੜਾ ਕਿ ਕਦੇ 1930s ਦੇ ਵਿੱਚ ਨਾਜ਼ੀ ਔਰ ਮੁਸੋਲਿਨੀ ਦੀ ਫਾਸ਼ਿਸਟ ਆਈਡੀਓਲੋਜੀ ਸੀ। ਜੀ ਬਿਲਕੁਲ। ਮੈਂ ਡਾਕਟਰ ਸਾਹਿਬ ਥੈਂਕ ਯੂ ਕਿ ਤੁਸੀਂ ਸਾਡੇ ਅਗਲੇ ਕੁਐਸਚਨ ਦਾ ਆਨਸਰ ਕਾਫੀ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਦਿੱਤਾ ਹੈ, ਪਰ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਜਾਵਾਂਗੇ ਕਿ 18 ਕੰਟਰੀਜ਼ ਜਿਹੜਾ ਵਿਜ਼ਿਟ ਕੀਤਾ ਹੈ ਇੱਕ ਸਾਲ ਦੇ ਵਿੱਚ, ਉੱਥੋਂ ਕੀ ਹਾਸਲ ਕੀਤਾ। ਪਰ ਉਸ ਤੋਂ ਪਹਿਲਾਂ ਅਸੀਂ ਅਵਤਾਰ ਸਿੰਘ ਪੰਨੂ ਜੀ ਦੇ ਵੀ ਵਿਚਾਰ ਜਾਣਨੇ ਚਾਹਾਂਗੇ, ਕਿਉਂਕਿ ਹੀ ਇਜ਼ ਦ ਕੋਆਰਡੀਨੇਟਰ ਆਫ 6 ਫॉर ਜਸਟਿਸ। ਵੀ ਜੀ ਤੁਸੀਂ ਜਿਸ ਤਰ੍ਹਾਂ ਸਾਰੇ ਕੋਆਰਡੀਨੇਟ ਕੀਤਾ ਹੈ, ਪ੍ਰੋਟੈਸਟ ਕੋਆਰਡੀਨੇਟ ਕੀਤੇ ਨੇ, ਰੋਸ ਵਿਖਾਵੇ ਕੀਤੇ ਨੇ, ਕਾਨਫਰੰਸਿਸ ਕੀਤੀ, ਓਵਰਆਲ ਤੁਹਾਡਾ ਕੀ ਪੁਆਇੰਟ ਆਫ ਵਿਊ ਹੈ ਕਿ ਮੋਦੀ ਨੇ ਕੀ ਹਾਸਲ ਕੀਤਾ ਐਂਡ ਆਲਸੋ ਕਿੰਨੀ ਕੁ ਅਵੇਅਰਨੈਸ ਆਈ ਹੈ ਸਿੱਖਾਂ ਦੇ ਵਿੱਚ ਉੱਥੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਹਰ ਟਾਈਮ ਹਰ ਘੜੀ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਹਰ ਘਰ ਤੱਕ ਪਹੁੰਚਾ ਰਹੇ ਹਨ ਜੀ। ਉਸ ਤੋਂ ਬਾਅਦ ਮੈਂ ਪੰਨੂ ਸਾਹਿਬ ਦਾ ਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਆ ਕਿ ਜਿਨ੍ਹਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਇਸ ਦੀ ਵਿਜ਼ਿਟ ਜਿਹੜੀ ਮੋਦੀ ਦੀ ਆ ਹਾਂਜੀ ਉਹ ਇਹਨਾਂ ਦੱਸ ਦਿੱਤੀ ਆ। ਪਰ ਮੈਂ ਇਹ ਜ਼ਰੂਰ ਦੇ ਵਿੱਚ ਮੈਂਸ਼ਨ ਕਰਨਾ ਚਾਹੁੰਦਾ ਕਿ ਇੱਕ ਭਾਰਤ ਦੇ ਵਿੱਚੋਂ ਇੱਕ ਅੱਜ ਹਿੰਦੂਆਂ ਦਾ ਇੱਕ ਦਾਤਾ ਜਿਹੜਾ ਬਣ ਕੇ ਆਇਆ ਸੀ ਬਾਹਰ ਜੀ, ਉਸ ਨੂੰ ਸਿੱਖ ਕੌਮ ਨੇ ਬੜੀ ਦ੍ਰਿੜਤਾ ਦੇ ਨਾਲ ਚੈਲੰਜ ਕੀਤਾ, ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ। ਹਾਂਜੀ। ਉਹ ਆਪਣੇ ਆਪ ਨੂੰ ਹੀਰੋ ਦੇ ਤੌਰ ਤੇ ਆਇਆ ਸੀ, ਪਰ ਇੱਥੋਂ ਜਿਹੜਾ ਜੇ ਹਿਸਾਬ ਨਾਲ ਹਾਲਾਤ ਕੌਮ ਨੇ ਕੀਤੇ ਜੀ, ਉਹ 0% ਹੋ ਕੇ ਇੱਥੋਂ ਗਿਆ। ਖਾਸ ਕਰਕੇ ਜੇ ਆਪਾਂ ਜਿੱਦਾਂ ਮੈਂਸ਼ਨ ਕਰ ਹੀ ਦਿੱਤੇ ਅਖਬਾਰ ਜਿੰਨੇ ਪੇਪਰ ਨੇ ਮੀਡੀਆ, ਹਾਂਜੀ, ਇੰਡੀਆ ਦੇ ਪੇਪਰਾਂ ਨੇ ਜ਼ਰੂਰ ਉਸ ਨੂੰ ਚੁੱਕਿਆ ਕਿਉਂਕਿ ਉਹ ਉਹਦੇ ਨਾਲ ਹੀ ਉੱਥੋਂ ਖੁਦ ਆਏ ਸੀਗੇ ਜੀ। ਸਾਨੂੰ ਹੋਰ ਰਿਪੋਰਟ ਮਿਲੀ ਜਿਹੜੀ ਮਤਲਬ ਵੈਨਕੂਵਰ ਦੇ ਵਿੱਚ ਪ੍ਰੋਗਰਾਮ ਗੁਰਦੁਆਰੇ ਦੇ ਵਿੱਚ ਹੁੰਦਾ ਤੇ ਉਹਦੇ ਵਿੱਚ 75% ਲੋਕ ਸੀਗੇ। ਹਾਂਜੀ। ਪਰ ਦਿਖਾਇਆ ਗਿਆ ਕਿ ਹੱਦ ਤੋਂ ਵੱਧ ਲੋਕ ਸੀਗੇ ਉੱਥੇ, ਜਿਹੜਾ ਕਿ ਇੱਕ ਮੀਡੀਆ ਨੇ ਇਹ ਗੜੀ ਨਿਊਜ਼ ਜਿਹੜੀ ਕੱਢੀ ਸੀਗੀ। ਪਰ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਲੋਕਾਂ ਨੇ ਵਿਰੋਧ ਕੀਤਾ ਉੱਥੇ ਤੇ ਵੈਨਕੂਵਰ ਦੇ ਵਿੱਚ, ਮੈਂ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਆ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਸਿੱਖ ਕੌਮ ਨੇ ਕਹਿਣਾ ਚਾਹੁੰਦੇ ਹੋ ਵੀ ਅੰਦਰ 75 ਬੰਦੇ ਹੀ ਬੈਠੇ, 75 ਬੰਦੇ ਬੈਠੇ ਸੀ, ਉਹ ਵੀ ਉਹਨਾਂ ਦੇ ਏਜੰਸੀਆਂ ਦੇ, ਉਹ ਵੀ ਏਜੰਸੀਆਂ ਦੇ ਬੰਦੇ ਸੀ, ਜਿੱਦਾਂ ਮਤਲਬ ਸੈਂਕੜਿਆਂ ਦੀ ਗਿਣਤੀ ਸਿੱਖ ਬਾਹਰ ਖੜੇ ਸੀ। ਹਾਂ, ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀ, ਪਰ ਅੰਦਰ 75%, ਮੈਂ 75% ਕਹਿੰਦਾ 75%, 75 ਬੰਦੇ ਲਾ ਲਓ। ਹਾਂਜੀ। ਇਸ ਕਰਕੇ ਜਿਹੜੀ ਇਹਦੀ ਵਿਜ਼ਿਟ ਸੀ ਉਹ ਬਿਲਕੁਲ ਮਤਲਬ ਜ਼ੀਰੋ ਗਈ ਹੈ ਜੀ। ਜੇ ਹਿਸਾਬ ਨਾਲ ਉਹ ਆਪਣੇ ਆਪ ਨੂੰ ਹੀਰੋ ਸਮਝਦਾ ਸੀਗਾ ਉਹ ਜ਼ੀਰੋ ਬਣ ਕੇ ਗਿਆ। ਹਾਂਜੀ। ਆਸ ਰੱਖਦੇ ਜਿੱਥੇ ਜਿੱਥੇ ਵੀ ਸਿੱਖ ਕੌਮ ਜਿੰਨਾ ਚਿਰ ਜਿਉਂਦੀ ਜਾਗਦੀ ਆ ਜੀ, ਜਿੰਨਾ ਚਿਰ ਗੁਰੂ ਸਾਹਿਬ ਦਾ ਜਿਹੜਾ ਬਲੱਡ ਇਹਨਾਂ ਦੇ ਅੰਦਰ ਚੱਲ ਰਿਹਾ, ਹਾਂਜੀ, ਜਾਂ ਗੁਰੂ ਸਾਹਿਬ ਦੀ ਸੋਚ ਆ, ਉਸ ਤੋਂ ਬਾਅਦ ਭਿੰਡਾਂ ਵਾਲਿਆਂ ਦੀ ਸੋਚ ਆ, ਇਹ ਉਹਦੇ ਉੱਤੇ ਪਹਿਰਾ ਦਿੰਦੇ ਰਹਿਣਗੇ ਤੇ ਇਹੋ ਜਿਹੇ ਬੁੱਚੜਾਂ ਦਾ ਜਿਹੜਾ ਇਸੇ ਤਰ੍ਹਾਂ ਹੀ ਵਿਰੋਧ ਜਿਹੜਾ ਉਹ ਕਰਦੇ ਰਹਿਣਗੇ ਜੀ। ਬਿਲਕੁਲ ਬਿਲਕੁਲ ਵੀ ਜੀ। ਤੇ ਗੁਰਪਤਵੰਤ ਵੀਰ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਤੁਸੀਂ ਮੋਦੀ ਦੇ ਖਿਲਾਫ ਇੱਕ ਕੇਸ ਕੀਤਾ ਸੀ, ਲਾਸੂਟ ਕੇਸ ਕੀਤਾ ਸੀਗਾ, ਉਸ ਦੀ ਕੀ ਹੁਣ ਅਪਡੇਟ ਹੈ? ਦੇਖੋ, ਕੈਨੇਡਾ ਦਾ ਲਾਅ ਜਿਹੜਾ ਹੈ ਉਹ ਕਹਿੰਦਾ ਵੀ ਜੇ ਕਦੀ ਵੀ ਕਿਸੇ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਹਾਂਜੀ, ਜਾਂ ਟਾਰਚਰ ਜਿਹੜੀ ਉਹਨਾਂ ਦੀ ਡੈਫੀਨੇਸ਼ਨ ਹੈ ਉਹਦੇ ਤਹਿਤ ਕੀਤੀ ਹੈ, ਉਹ ਚਾਹੇ ਉਹ ਕੈਨੇਡਾ ਦੀ ਹੱਦਾਂ ਤੋਂ ਬਾਹਰ ਕੀਤੀ ਹੈ, ਤੇ ਜੇ ਉਹ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤੇ ਉਹਦੇ ਤੇ ਮੁਕੱਦਮਾ ਚੱਲ ਸਕਦਾ ਜੀ। ਸੋ ਉੱਥੇ ਕ੍ਰਿਮੀਨਲ ਪ੍ਰਾਈਵੇਟ ਪ੍ਰੋਸੀਕਿਊਸ਼ਨ ਜਿਹੜੀ ਹੈ ਉਹਦਾ ਸਟੈਪ ਜਿਹੜਾ ਅਸੀਂ ਇਨੀਸ਼ੀਏਟ ਕੀਤਾ ਜੀ। ਔਰ ਜਿਹੜਾ ਜੱਜ ਸੀਗਾ 7.5 ਘੰਟੇ ਜਿਹੜੀ ਹੀਅਰਿੰਗ ਹੋਈ, ਉਹਨਾਂ ਨੂੰ ਫੈਕਟਸ ਤੇ ਡਾਕੂਮੈਂਟਸ ਵਿਖਾਏ ਗਏ। ਇਸ ਅਦਾਲਤ ਚ ਆਟਵਾ ਚ ਸੀ, ਆਟਵਾ ਚ ਨਹੀਂ ਜੀ, ਇਹ ਟੋਰਾਂਟੋ ਦੇ ਵਿੱਚ। ਹਾਂਜੀ, ਕਿਉਂਕਿ ਉਹ ਜੁਰਿਸਡਿਕਸ਼ਨ ਜਿਹੜੀ ਹੈਗੀ ਆ ਉਸ ਦਿਨ ਉਹ ਟੋਰਾਂਟੋ ਦੇ ਵਿੱਚ ਸੀ, ਸੋ ਟੋਰਾਂਟੋ ਦੀ ਅਦਾਲਤ ਦੇ ਵਿੱਚ ਜਿਹੜਾ ਹੈ ਇਹ ਹੀਅਰਿੰਗ ਹੋਈ। ਮੋਦੀ ਦੀ ਪ੍ਰੈਜ਼ੈਂਸ ਟੋਰਾਂਟੋ ਚ ਸੀ, ਸੋ ਉੱਥੇ ਹੋਣਾ ਜ਼ਰੂਰੀ ਹੁੰਦਾ ਹੈ ਜੀ। ਪਹਿਲਾਂ ਜੁਰਿਸਡਿਕਸ਼ਨ ਚ ਹੋਣਾ ਜ਼ਰੂਰੀ ਹੁੰਦਾ ਜਿਸ ਦੇ ਖਿਲਾਫ ਕੇਸ ਸੰਮਨ ਜਾਂ ਜਿਹਦੀ ਅਰੈਸਟ ਵਾਰੰਟ ਨਿਕਲਨੇ ਆ ਜੀ। ਸੋ ਉਸੇ ਦਿਨ ਸ਼ਾਮ ਨੂੰ ਮੋਦੀ ਨੇ ਜਿਹੜਾ ਹੈ ਟੋਰਾਂਟੋ ਦੇ ਵਿੱਚ ਰੀਕੋ ਕੋਲੋਸੀਅਮ ਚ ਆਪਣੇ ਉਹਨੇ ਸਹਿਯੋਗੀਆਂ ਨੂੰ ਕਰਨਾ ਸੀਗਾ, ਐਡਰੈਸ ਕਰਨਾ ਸੀ। ਸੋ 7.5 ਘੰਟੇ ਹੀਅਰਿੰਗ ਹੋਈ ਤੇ ਜਿਹੜੇ ਸਰਕਾਰ ਡਿਫੈਂਡ ਕਰਨ ਆਈ ਸੀ ਕੈਨੇਡਾ ਦੀ,
ਜਾਂ ਜਿਹੜੇ ਅਟਾਰਨੀ ਜਨਰਲ ਦੇ ਨੁਮਾਇੰਦੇ ਸੀ, ਹਾਂਜੀ, ਜੱਜ ਨੇ ਜਿਹੜਾ ਹੈ ਉਹ ਮੁਕੱਦਮਾ ਸੁਣ ਕੇ ਇਹ ਆਰਡਰ ਦਿੱਤਾ ਕਿ ਇਹਦੇ ਖਿਲਾਫ ਕੇਸ ਬਣਦਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਔਰ ਇੱਕ ਕਮਿਊਨਿਟੀ ਦਾ ਟਾਰਚਰ ਹੋਇਆ, ਸੋ ਡੈਫੀਨੇਸ਼ਨ ਦੇ ਹੇਠਾਂ ਆਉਂਦਾ। ਹਾਂਜੀ, ਲੇਕਿਨ ਕੈਨੇਡਾ ਦੀ ਸਰਕਾਰ ਨੇ, ਕਿਉਂਕਿ ਪ੍ਰੋਸੀਕਿਊਟ ਅਰੈਸਟ ਜਿਹੜੀ ਉਹਨਾਂ ਨੇ ਕਰਨੀ ਹੁੰਦੀ ਹੈ, ਸੋ ਕੈਨੇਡਾ ਦੀ ਸਰਕਾਰ ਨੇ ਜੱਜ ਨੂੰ ਜਿਹੜਾ ਹੈ ਫਿਰ ਆਪਣਾ ਇਮਿਊਨਿਟੀ ਦਾ ਹਿੱਸਾ ਲੈ ਕੇ ਸਾਹਮਣੇ ਆਉਂਦਾ, ਉਹਨੂੰ ਦੱਸਿਆ ਜੀ ਇਹ ਸਿਟਿੰਗ ਪ੍ਰਾਈਮ ਮਿਨਿਸਟਰ ਹੈ, ਅਸੀਂ ਇਹਦੇ ਖਿਲਾਫ ਕੇਸ ਜਿਹੜਾ ਹੈ ਇਸ ਵਕਤ ਨਹੀਂ ਚਲਾਉਣਾ। ਸੋ ਕੇਸ ਜਿਹੜਾ ਹੈਗਾ ਉਹ ਪ੍ਰੋਸੈਸ, ਉਹਨੂੰ ਉੱਥੇ ਕਹਿੰਦੇ ਜੀ ਪ੍ਰੋਸੈਸ ਸ਼ੁਰੂ ਹੋ ਗਿਆ ਜੀ, ਜਾਂ ਉਸ ਦਿਨ ਸਰਵਿਸ ਆਫ ਸਮਨ ਹੋਣੇ ਸੀ ਜਾਂ ਅਰੈਸਟ ਵਾਰੰਟ ਨਿਕਲਨੇ ਸੀ, ਜਿਹੜੀ ਕਿ ਕੈਨੇਡਾ ਦਾ ਅਟਾਰਨੀ ਜਨਰਲ ਕਰ ਸਕਦਾ। ਸੋ ਉਹਨਾਂ ਨੇ ਉਹਦੇ ਤੇ ਰੋਕਥਾਮ ਲਗਾ ਦਿੱਤੀ। ਲੇਕਿਨ ਜੋ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਹੈ CBC, ਉਹਨਾਂ ਨੇ ਉੱਥੇ 6.5 ਘੰਟੇ ਜਿਹੜੀ ਪੂਰੀ ਹੀਅਰਿੰਗ ਹੈ ਉਹਦੇ ਬਾਹਰ ਉਹਨਾਂ ਨੇ ਵੇਟ ਕੀਤੀ ਔਰ ਇਹਨੂੰ ਲਗਾਤਾਰ ਉਹਨਾਂ ਨੇ ਮੇਨ ਸਟ੍ਰੀਮ ਤੇ ਚਲਾਇਆ, ਫੈਕਟਸ ਦੇ ਨਾਲ ਚਲਾਇਆ ਕਿ ਕਿਵੇਂ ਇਹ ਪ੍ਰਧਾਨ ਮੰਤਰੀ ਜਿਹੜਾ ਹੈ ਜੀ, ਜਿਸ ਨੂੰ ਪਿਛਲੇ 12 ਸਾਲਾਂ ਤੋਂ ਕੈਨੇਡਾ ਦੇ ਵਿੱਚ ਆਉਣ ਤੋਂ ਰੋਕਥਾਮ ਲੱਗੀ ਹੋਈ ਸੀ, ਕਿਵੇਂ ਉਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਔਰ ਕਿਵੇਂ ਅੱਜ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਪਹੁੰਚਿਆ ਹੈ ਔਰ ਇੱਥੇ ਉਹ ਆਪਣੀ ਕਮਿਊਨਿਟੀ ਨੂੰ, ਇੰਡੀਅਨਸ ਨੂੰ ਜਿਹੜਾ ਹੈ ਉਹ ਐਡਰੈਸ ਕਰੇਗਾ। ਸੋ ਇਹ ਲਗਾਤਾਰ ਜਿਹੜੀ ਹੀ ਖਬਰਾਂ ਸੀਗੀਆਂ ਜਾਂ ਜਿਹੜਾ ਇਹਦਾ ਹਿੱਸਾ ਸੀ ਲਾ ਸੂਟ ਦਾ, ਉਹ ਲਗਾਤਾਰ ਸਾਹਮਣੇ ਦੁਨੀਆ ਦੇ ਆਇਆ। ਵੈਸੇ ਜੇ ਮੋਦੀ ਕੱਲ ਐਜ਼ ਅ ਪ੍ਰਾਈਵੇਟ ਸਿਟੀਜ਼ਨ ਕੈਨੇਡਾ ਚ ਆਂਦਾ ਹੈ ਜੀ, ਜਿਹੜਾ ਕੇਸ ਤੁਸੀਂ ਫਾਈਲ ਕੀਤਾ ਹੈ ਇਹਦੀ ਕੰਟੀਨਿਊਟੀ ਹੋਏਗੀ ਜਾਂ ਦੁਬਾਰਾ ਪ੍ਰੋਸੈਸ ਸ਼ੁਰੂ ਕਰਨਾ ਪਏਗਾ? ਲੇਕਿਨ ਸਵਾਏ ਪ੍ਰਧਾਨ ਮੰਤਰੀ ਤੋਂ ਕਿਸੇ ਨੂੰ ਵੀ ਉੱਥੇ ਇਮਿਊਨਿਟੀ ਨਹੀਂ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਸੁਖਬੀਰ ਬਾਦਲ ਨੇ ਵੀ ਕੋਸ਼ਿਸ਼ ਕੀਤੀ ਸੀ ਆਉਣ ਦੀ, ਔਰ ਜੇ ਸੁਖਬੀਰ ਬਾਦਲ ਵਰਗਾ ਜਾਂ ਈਵਨ ਕੋਈ ਚੀਫ ਮਿਨਿਸਟਰ ਸਟੇਟ ਦਾ ਉੱਥੇ ਆਉਂਦਾ ਹੈ, ਉਹਨੂੰ ਵੀ ਇਮਿਊਨਿਟੀ ਨਹੀਂ ਹੈਗੀ। ਸਿਰਫ ਹੈਡ ਆਫ ਦਾ ਸਟੇਟ, ਸਿਰਫ ਹੈਡ ਆਫ ਦੀ ਸਟੇਟ ਨੂੰ, ਹੈਡ ਆਫ ਦੀ ਸਟੇਟ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦੋਨੋਂ ਹੋਣਗੇ। ਜੀ ਜੀ ਜੀ, ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਵੀ ਪ੍ਰੋਟੋਕੋਲ ਹੈ, ਉਹ ਵੀ ਪ੍ਰੋਟੋਕੋਲ ਕੈਨੇਡਾ ਨੇ ਉਹਨਾਂ ਨੂੰ ਦਿੱਤਾ। ਜੇ ਕੈਨੇਡੀਅਨ ਅਟਾਰਨੀ ਜਨਰਲ ਚਾਹੁੰਦਾ ਤੇ ਉਹ ਬਕਾਇਦਾ ਪ੍ਰੋਸੈਸ ਜਿਹੜਾ ਇਸ਼ੂ ਹੋਇਆ ਸੀ ਤੇ ਅਰੈਸਟ ਵਾਰੰਟ ਜਾਂ ਸੰਮਨ ਜਾਰੀ ਹੋਣ ਦੇ ਸਕਦੇ ਸੀ। ਬਿਲਕੁਲ, ਪਰ ਉਹ ਤਾਂ ਆਏ ਉਹਨਾਂ ਦਾ ਇਨਵੀਟੇਸ਼ਨ ਤੇ ਸੀ ਕੈਨੇਡਾ। ਬਿਲਕੁਲ ਠੀਕ ਹੈ, ਪਰ ਜਿਹੜਾ ਅਟਾਰਨੀ ਜਨਰਲ ਹੈ ਹੁਣ ਜਿੱਦਾਂ ਆਪਣੇ ਇੱਥੇ ਅਲੱਗ-ਅਲੱਗ ਐਗਜ਼ੈਕਟਿਵ ਬ੍ਰਾਂਚ ਹੈ, ਲੀਗਲ ਬ੍ਰਾਂਚ ਹੈ, ਕਿਉਂਕਿ ਕੈਨੇਡਾ ਪਾਰਲੀਮੈਂਟੇਰੀਅਨ ਸਿਸਟਮ, ਉਹ ਸਾਰਾ ਬ੍ਰਿਟਿਸ਼ ਸਿਸਟਮ ਦੇ ਹਿਸਾਬ ਨਾਲ ਚੱਲਦੇ ਆ। ਬਿਲਕੁਲ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਡੂਰਿੰਗ ਦਾ ਵੈਨਕੂਵਰ ਦੇ ਜਿਹੜੇ ਗੁਰਦੁਆਰੇ ਸੀ ਉਹਨਾਂ ਦਾ ਰਵੱਈਆ ਬੜਾ ਚੁਕਾਉਣ ਵਾਲਾ ਸੀਗਾ, ਤੁਹਾਨੂੰ ਕੀ ਲੱਗਦਾ ਕਿ ਸਿੱਖ ਸੰਗਤਾਂ ਨੂੰ ਇਹਨਾਂ ਪੰਥਕ ਏਜੰਡੇ ਜਿਹੜੇ ਲੋਕ ਨੇ ਵਿਰੋਧ ਕਰਦੇ ਨੇ ਉਹਨਾਂ ਨਾਲ ਕੀ ਕਰਨਾ ਚਾਹੀਦਾ? ਵਾਟ ਕੈਨ ਵੀ ਡੂ? ਦੇਖੋ, ਇਹਦੇ ਚ ਤਾਂ ਮੇਰੇ ਹਿਸਾਬ ਨਾਲ ਡੈਮੋਕ੍ਰੇਸੀ ਹੈ, ਫਰੀडम ਆਫ ਸਪੀਚ ਹੈ। ਹਾਂਜੀ, ਜੇ ਆਪਣੇ ਚੰਦ ਗੁਰਦੁਆਰਾ ਸਾਹਿਬਾਨ ਦੇ ਸੰਚਾਲਕ ਹੈ ਜਿਹੜੇ ਜੀ, ਚਾਹੇ ਉਹ ਕਾਉਂਸਲੇਟਾਂ ਚੋਂ ਜਾ ਕੇ ਪ੍ਰਮਾਣਿਤ ਹੋ ਕੇ ਆਉਂਦੇ ਆ, ਰਾਈਟ, ਜਾਂ ਉਹ ਉਹਨਾਂ ਨੂੰ ਆਪਣੇ ਕਾਉਂਸਲੇਟਾਂ ਨੂੰ ਆਪਣੇ ਕੋਲ ਬੁਲਾਉਂਦੇ ਆ, ਜਾਂ ਪ੍ਰਧਾਨ ਮੰਤਰੀ ਨੂੰ ਨਿਯੋਤਾ ਦਿੰਦੇ ਆ, ਤੇ ਉਹਨਾਂ ਨੇ ਇਹ ਵੇਖਣਾ ਇੱਕ ਦਿਨ ਕਿ ਤੁਸੀਂ ਉਹਨਾਂ ਸ਼ਕਤੀਆਂ ਨੂੰ ਤੁਸੀਂ ਸਾਹਮਣੇ ਲੈ ਕੇ ਆ ਰਹੇ ਹੋ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ। ਹਾਂਜੀ। ਸੋ ਆਪਣੀ ਕੌਮ ਨੇ ਵੈਨਕੂਵਰ ਦੇ ਵਿੱਚ ਜਦੋਂ ਉਹ ਆਟਵਾ ਪਹੁੰਚਦਾ ਪਹਿਲੇ ਦਿਨ 13 ਤਰੀਕ ਤੋਂ, ਤੇ ਜਿੱਦਣ ਤੱਕ ਉਹ ਵਾਪਸ ਨਹੀਂ ਜਾਂਦਾ, ਕੌਮ ਨੇ ਉਹਦਾ ਜਿਹੜਾ ਹੈ ਡਟ ਕੇ ਮੁਕਾਬਲਾ ਕੀਤਾ। ਹਾਂਜੀ। ਔਰ ਉਸ ਤੋਂ ਭਾਰਤ ਦੀ ਸਰਕਾਰ ਜਿਹੜੀ ਹੈਗੀ ਹੈ, ਇਸ ਗੱਲ ਦੇ ਉੱਤੇ ਉਹਨਾਂ ਨੂੰ ਸਮਝ ਆ ਗਈ ਹੈ ਕਿ ਕੌਮ ਜਿਹੜੀ ਹੈ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਆਜ਼ਾਦੀ ਵੱਲ ਵਧ ਰਹੀ ਹੈ, ਔਰ ਉਹਨਾਂ ਦੀ ਜਿਹੜੀ ਤਾਦਾਦ ਹੈ ਜਿਹੜੇ ਆਜ਼ਾਦੀ ਚਾਹੁੰਦੇ ਆ ਉਹ 99.99% ਹੈ। ਹਾਂਜੀ। ਸੋ ਜਿਹੜੇ ਭਾਰਤ ਦੇ ਨਾਲ ਵਿਚਰਦੇ ਆ ਉਹ 0.01% ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਹ ਬਿਲਕੁਲ ਜਿਹੜੇ ਹੈ ਇੱਕ ਅਲੱਗ ਹੋ ਕੇ ਰਹਿ ਜਾਣਗੇ। ਜੀ। ਤੇ ਵੀਰ ਜੀ, ਤੁਸੀਂ ਇਸ 'ਚ ਕੀ ਐਡ ਕਰਨਾ ਚਾਹੋਗੇ? ਭਗੌੜੇ ਲੋਕਾਂ ਨੂੰ ਕੀ ਕਰਨਾ ਚਾਹੋਗੇ? ਦੇਖੋ, ਇਹ ਗੱਲ ਜੇ ਅਸੀਂ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਗੱਲ ਸ਼ੁਰੂ ਕਰੀਏ, ਗੁਰਦੁਆਰਿਆਂ ਦੇ ਮਹੰਤਾਂ ਨੂੰ ਅੰਗਰੇਜ਼ਾਂ ਵੱਲੋਂ ਹਮਾਇਤ, ਇਸ ਦਾ ਮਤਲਬ ਹੀ ਇਹ ਸੀ ਕਿ ਉਹ ਸਮਝਦੇ ਸੀ ਕਿ ਸਾਡੀ ਇਨਸਪੀਰੇਸ਼ਨ, ਪ੍ਰੇਰਨਾ, ਸਾਡਾ ਸਭ ਕੁਝ ਗੁਰਦੁਆਰਿਆਂ ਦੇ ਨਾਲ ਜੁੜਿਆ ਹੋਇਆ ਹੈ। ਹਾਂਜੀ। ਔਰ ਇਹੀ ਕਾਰਨ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਿਹੜਾ ਮਹੰਤਾਂ ਦੇ ਵਿੱਚ ਕੀ ਤਾਕਤ ਸੀ ਕਿ ਕੌਮ ਦੇ ਸਾਹਮਣੇ ਖਲੋਂਦੇ, ਅੰਗਰੇਜ਼ੀ ਸਾਮਰਾਜ ਹੀ ਉਹਨਾਂ ਦੀ ਪਿੱਠ ਤੇ ਖੜਾ ਸੀ। ਹਾਂਜੀ। ਸੋ ਅੱਜ ਵੀ ਅਸੀਂ ਇਸ 47 ਤੋਂ ਬਾਅਦ ਹੀ ਰਵੱਈਆ ਦੇਖਦੇ ਹਾਂ, ਕਿਵੇਂ ਜੇ ਉੱਥੋਂ ਦੀਆਂ ਇੰਸਟੀਟਿਊਸ਼ਨਸ ਦੇਖੀਏ, ਕਹਿਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੋਟਾਂ ਦੇ ਨਾਲ ਸਿੱਖ ਨੁਮਾਇੰਦੇ ਚੁਣੇ ਜਾਂਦੇ ਨੇ, ਪਰ ਸਾਨੂੰ ਪਤਾ ਹੈ ਵੀ ਉਹ ਕੌਣ ਨੇ ਲੋਕ। ਕਿਵੇਂ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਨੇ ਕਿ ਉਹਨਾਂ ਦਾ ਕੰਟਰੋਲ ਉਹਨਾਂ ਦੇ ਸਟੂਜਿਸ ਦੇ ਕੋਲ ਰਹੇ। ਇਹੀ ਕਾਰਨ ਹੈ ਕਿ ਜੇ 1979 ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤੇ ਫਿਰ 1996 ਚ ਹੁੰਦੀਆਂ। 16-17 ਸਾਲ 79 ਤੋਂ 96 ਤੱਕ ਨਹੀਂ ਹੋਈਆਂ
ਇਹ ਉਹ ਪੀਰੀਅਡ ਸੀ ਜਦੋਂ ਪੰਜਾਬ 'ਚ ਜਾਗਰੂਕ ਸਿੱਖ ਸੀ, ਪੰਥ ਪ੍ਰਸਤ ਸਿੱਖ ਸਨ, ਔਰ ਉਹਨਾਂ ਨੂੰ ਇਹ ਸੀ ਕਿ ਗੁਰਦੁਆਰੇ ਕਿਤੇ ਇਹਨਾਂ ਦੇ ਹੱਥ 'ਚ ਨਾ ਚਲੇ ਜਾਣ। ਔਰ ਅੱਜ ਵੀ ਜਿਸ ਤਰੀਕੇ ਨਾਲ ਉਹ ਮੱਕੜ ਹੋਏ, ਸਾਡੇ ਦੂਜੇ ਲੋਕ ਹੋਣ, ਬਾਦਲ ਹੈ, ਕਿਵੇਂ ਵਰਤੇ ਜਾ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਥੋੜਾ ਜਿਹਾ ਸਿੱਖ ਕੌਮ ਨੂੰ ਝਟਕਾ ਜ਼ਰੂਰ ਮਿਲਿਆ ਇਹਦੇ ਨਾਲ, ਔਰ ਚੰਗੀ ਗੱਲ ਹੈ, ਕਿਉਂਕਿ ਬਹੁਤ ਵਾਰ ਹਾਲਾਂਕਿ 84 ਤੋਂ ਬਾਅਦ ਕੋਸਟ ਟੂ ਕੋਸਟ, ਜੇ ਅਸੀਂ ਨਾਰਥ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ, ਮੁੱਖ ਗੁਰਦੁਆਰੇ ਸਾਡੇ ਪੰਥ ਪ੍ਰਸਤ, ਖਾਲਿਸਤਾਨੀ, ਆਜ਼ਾਦੀ ਦੀ ਗੱਲ ਕਰਨ ਵਾਲਿਆਂ ਦੇ ਕੋਲ ਸੀ। ਤੇ ਜਿਹੜਾ ਸਾਡਾ ਸਟਰੋਂਗ ਪੁਆਇੰਟ ਸੀ, ਜੇ ਦੁਸ਼ਮਣ ਦੇ ਨੁਕਤਾ ਨਿਗਾਹ ਤੋਂ ਦੇਖੀਏ, ਉੱਥੇ ਹੀ ਇਨਫਿਲਟ੍ਰੇਟ ਕਰੇਗਾ ਜਿੱਥੇ ਸਾਡੀ ਸਟਰੈਂਥ ਹੈ। ਔਰ ਅੱਜ ਕੱਲ੍ਹ ਜੋ ਰੋਸ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ ਹੋਇਆ, ਇਹੀ ਫਿਕਰ ਦਾ ਕਾਰਨ ਨਹੀਂ ਹੈ। ਸਾਨੂੰ ਬੜਾ ਧਿਆਨ ਦੇਣਾ ਪਏਗਾ ਕੋਸਟ ਟੂ ਕੋਸਟ ਕਿ ਕਿਵੇਂ ਸਾਡੇ ਗੁਰਦੁਆਰਿਆਂ 'ਚ ਇਨਫਿਲਟ੍ਰੇਸ਼ਨ ਹੋ ਰਹੀ ਹੈ, ਕਿਵੇਂ ਗੁਰਦੁਆਰਿਆਂ 'ਚ ਪਾਸਪੋਰਟ ਵੀਜ਼ਾ ਦੇਣ ਦੇ ਨਾਂ ਥੱਲੇ ਕੌਂਸਲੇਟਾਂ ਦੀ ਆਮਦ ਸ਼ੁਰੂ ਹੋ ਗਈ, ਕਿਵੇਂ ਗੁਰਦੁਆਰਾ ਕਮੇਟੀਆਂ ਖਾਲਿਸਤਾਨ ਦੇ ਏਜੰਡੇ ਨੂੰ ਬਿਲਕੁਲ ਬੈਕ ਤੇ ਰੱਖ ਕੇ ਜਿਹੜਾ ਪ੍ਰਾਈਮ ਟਾਈਮ ਹੁੰਦਾ ਹੈ ਉਹ ਹੋਰ ਲਾ ਦੇਣਗੇ, ਤੇ ਜੇ ਕੋਈ ਬੈਠਾ ਵੀ ਹੈ ਸਪੀਕਰ ਉਹਨੂੰ ਕਹਿਣਗੇ ਜਦੋਂ ਸਾਰੇ ਚਲੇ ਜਾਣ ਉਦੋਂ ਹੀ ਟਾਈਮ ਦਿਓ। ਹਾਜ਼ਰੀ ਸਵੇਰੇ ਸ਼ਾਮ ਕੌਣ ਲਵਾਉਂਦਾ, ਕੋਈ ਹਨੇਰੇ ਲਵਾਉਂਦਾ, ਕੋਈ ਸਵੇਰੇ ਲਵਾਉਂਦਾ, ਉਹ ਹਰ ਸ਼ਹਿਰ 'ਚ ਹਰ ਇੱਕ ਨੂੰ ਪਤਾ ਹੈ। ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਗੱਲ ਇਹ ਨਹੀਂ ਹੈ ਵੀ ਅੰਦਰ 70-75 ਉਹਨਾਂ ਨੇ ਏਜੰਟ ਇਕੱਠੇ ਕੀਤੇ ਜਿਹੜੇ ਲੋਕਲ ਨਹੀਂ ਸੀ, ਬੱਸਾਂ 'ਚ ਭਰ ਕੇ ਲਿਆਂਦੇ। ਔਰ ਰੋਹ ਦਾ ਆਲਮ ਇਹ ਸੀ ਕਿ ਜਦੋਂ ਬੱਸਾਂ ਰੁਕੀਆਂ, ਜਿਹੜੇ ਪ੍ਰੋਟੈਸਟਰ ਸੀ ਬਾਹਰ ਖੜੇ ਸੀ, ਉਹ ਜਿਹੜੇ ਲਿਆਂਦੇ ਜਿਹੜੇ ਟੌਂਟ ਪਟੌਂਟ ਸੀ, ਉਹ ਵੀ ਇੰਨੇ ਕੁ ਘਬਰਾਏ ਸੀ। ਮੁੜ ਕੇ ਪੁਲਿਸ ਨੇ ਪ੍ਰੋਟੈਸਟਰਸ ਨੂੰ ਬਿਹਾਈਂਡ ਪੁਸ਼ ਕੀਤਾ 2 ਸਟਰੀਟਸ ਕੇ, ਜੀ ਡਰਦੇ ਬਾਹਰ ਨਹੀਂ ਨਿਕਲਦੇ ਬੱਸਾਂ 'ਚੋਂ। ਸੋ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਗੁਰਦੁਆਰਿਆਂ ਵੱਲ ਧਿਆਨ ਦੇਣਾ ਪਏਗਾ, ਉਹਨਾਂ ਲੋਕਾਂ ਦੀ ਸ਼ਨਾਖਤ ਕਰੀਏ ਜਿਹੜੇ ਕਿ ਭਾਰਤੀ ਸਿਸਟਮ ਦੇ ਈਦਰ ਭੈ 'ਚ ਨੇ ਜਾਂ ਉਹਨਾਂ ਦੇ ਜ਼ਰ ਖਰੀਦ ਨੇ। ਔਰ ਗੁਰਦੁਆਰਿਆਂ ਦੇ ਵਿੱਚ ਸਾਨੂੰ ਕਲੀਨ ਸਿੱਖੀ ਸੋਚ ਵਾਲੇ, ਪੰਥਕ ਚੜ੍ਹਦੀ ਕਲਾ ਵਾਲੇ, ਕੌਮੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ, ਬਹੁਤ ਵਾਰੀ ਅਸੀਂ ਵੋਟ ਦੀ ਅਹਿਮੀਅਤ ਨਹੀਂ ਸਮਝਦੇ। ਬਹੁਤ ਵਾਰ ਸਾਨੂੰ ਲੱਗਦਾ ਜੀ ਕੀ ਗੁਰਦੁਆਰਿਆਂ ਦੇ ਝਗੜੇ ਜੀ, ਇਹ ਕੌਣ ਹੈ ਜੀ, ਐਵੇਂ ਚੌਧਰਾਂ ਦੀ ਭੁੱਖ ਹੈ। ਦੇਖੋ ਗੱਲ ਇਹ ਹੈ ਵੀ ਜੇ ਹੁਣ ਖਾਲਿਸਤਾਨ ਕੀ ਹੈ, ਡਿਸੀਜਨ ਮੇਕਿੰਗ ਹੈ ਕਿ ਭਾਈ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਡੇ ਕੋਲ ਹੋਵੇ, ਇਹਨੂੰ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। ਉਹਦੇ ਲਈ ਅਸੀਂ ਕਿੰਨੀਆਂ ਕੁਰਬਾਨੀਆਂ ਕਰ ਰਹੇ ਹਾਂ, ਤੇ ਜਿਹੜੇ ਸਾਡੇ ਗੁਰਦੁਆਰੇ, ਜਿਹੜੇ ਸਾਡੇ ਦਸਵੰਧ ਨਾਲ ਕੌਮ ਦਾ ਜਿਹੜਾ ਇਤਕਾਦ ਇੱਥੇ ਜੁੜਿਆ ਹੋਇਆ, ਉਹਨਾਂ ਦੇ ਪ੍ਰਬੰਧ 'ਚ ਅਸੀਂ ਦਿਲਚਸਪੀ ਨਾ ਲਈਏ ਕਿ ਜੀ ਇਹ ਕੋਈ ਨਹੀਂ ਜੀ, ਇਹ ਨਹੀਂ ਗੱਲ ਹੈ। ਜਦੋਂ ਤੱਕ ਸਾਡੇ ਕੋਲ ਜਿੱਥੇ ਜਿੱਥੇ ਡਿਸੀਜਨ ਮੇਕਿੰਗ ਫੋਰਮ ਨੇ ਸਾਡੇ, ਸਾਨੂੰ ਉਹਦੇ 'ਚ ਇਨਵੋਲਵ ਹੋਣਾ ਪਏਗਾ। ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਗਲਤ ਅਨਸਰ ਨੇ, ਜਿਹੜੇ ਕਿ ਇੰਡੀਅਨ ਸਿਸਟਮ ਨੇ ਜਾਣਬੁੱਝ ਕੇ ਪੁਸ਼ ਕੀਤੇ ਨੇ, ਆਉਣ ਵਾਲੇ ਦਿਨਾਂ 'ਚ ਕੱਲੇ ਗੁਰਦੁਆਰਿਆਂ ਦੇ ਹਵਾਲੇ ਨਾਲ ਨਹੀਂ, ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਵੀ ਸਾਨੂੰ ਆਪਣੀਆਂ ਜਥੇਬੰਦੀਆਂ ਨੂੰ ਵੀ ਕਿਵੇਂ ਵਾਚ ਕਰਨ ਦੀ ਲੋੜ ਹੈ ਕਿ ਉਹ ਅਨਸਰ ਉਹ ਕਿਵੇਂ ਪੁਸ਼ ਕਰਨਗੇ, ਉਹਨਾਂ ਤੋਂ ਵਾਇਲੈਂਸ ਵੀ ਕਰਵਾ ਸਕਦੇ ਨੇ, ਏਜੰਡੇ ਨੂੰ ਵੀ ਪਾਸੇ ਲਿਜਾ ਸਕਦੇ ਨੇ। ਕਿਉਂਕਿ ਇਸ ਵੇਲੇ ਇੰਡੀਅਨ ਏਜੰਸੀਆਂ ਦਾ ਮੇਨ ਏਜੰਡਾ ਡਾਇਸਪੋਰਾ ਸਿੱਖਾਂ ਦੇ ਸਾਰੇ ਮੂਵ ਨੂੰ, ਜਿਹੜਾ ਕਿ ਇਸ ਵੇਲੇ ਆਜ਼ਾਦੀ ਵੱਲ ਬੜੀ ਤੇਜ਼ੀ ਨਾਲ ਅਪਸਰਜ ਹੈ, ਉਹਨੂੰ ਡਾਇਲੂਟ ਕਰਨਾ, ਕੁਰਾਏ ਪਾਣਾ, ਬਦਨਾਮ ਕਰਨਾ, ਜਾਂ ਉਸ ਨੂੰ ਬਿਲਕੁਲ ਜਿਹੜਾ ਉਹ ਆਫ ਦਾ ਮਾਰਕ ਖੜਨਾ। ਸੋ ਇਹ ਮੈਂ ਸਮਝਦਾ ਵੀ ਸਾਡੇ ਲਈ ਜਿਹੜਾ ਕੁਆਇਟ, ਜਿਹਨੂੰ ਅਸੀਂ ਕਹਿੰਦੇ ਆ ਵੀ ਆਪਸ ਦੇ ਵਿੱਚ ਸਾਵਧਾਨ ਹੋਣ ਦੀ ਘੜੀ ਵੀ ਹੈ। ਜੀ ਬਿਲਕੁਲ। ਮੈਂ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ ਬ੍ਰੇਕ ਤੋਂ ਪਹਿਲਾਂ, ਅਸੀਂ ਤੁਹਾਡੇ ਵੀ ਵਿਊ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਵੈਨਕੂਵਰ ਦੇ ਗੁਰਦੁਆਰੇ ਨੇ ਆਪਣਾ ਰੋਲ ਦਿਖਾਇਆ ਹੈ, ਕਿਸ ਤਰ੍ਹਾਂ ਉਹਨਾਂ ਨੇ ਮੋਦੀ ਨੂੰ ਵੈਲਕਮ ਕੀਤਾ ਹੈ ਪਰ ਸਿੱਖ ਸੰਗਤਾਂ ਨੂੰ ਅੰਦਰ ਆਣੇ ਦਿੱਤਾ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ, ਅੱਗੇ ਸਾਰਿਆਂ ਨੇ ਦੱਸ ਦਿੱਤਾ। ਜਿੰਨਾ ਚਿਰ ਸਾਡਾ ਜਿਹੜਾ ਲੀਡਰ ਗੁਰਦੁਆਰੇ ਦੇ ਪ੍ਰਬੰਧਕ ਬੈਠਾ ਵਾ ਜੀ, ਉਹ ਬੇਈਮਾਨ ਹੈ, ਹਾਂਜੀ, ਉਹ ਗਵਰਨਮੈਂਟ ਦਾ ਪਿੱਠੂ ਬਣ ਚੁੱਕਾ ਵਾ ਜੀ। ਇਸੇ ਕਰਕੇ ਸਾਨੂੰ ਪ੍ਰੋਬਲਮਾਂ ਥਾਂ ਥਾਂ ਤੇ ਆ ਰਹੀਆਂ ਵਾ। ਜਿੰਨਾ ਚਿਰ ਤੱਕ ਅਸੀਂ ਪੰਥਕ ਸੋਚ ਵਾਲੇ ਵੀਰ ਜਿਹੜੇ ਆ ਜਾਂ ਭੈਣਾਂ ਹੋਣ, ਉਹ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ ਸੱਜਣਾਂ ਦੇ ਵਿੱਚ ਨਹੀਂ ਲਿਆਉਂਦੇ ਜੀ, ਇਹ ਸਾਨੂੰ ਪ੍ਰੋਬਲਮਾਂ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਵੀ ਆਉਣ ਦੀ ਜਿਹੜੀ ਆਸ ਆ ਜੀ। ਪਰ ਮੈਂ ਸਮਝਦਾ ਹੁਣ ਪਿਛਲੇ ਦਿਨਾਂ ਦੇ ਲੈ ਕੇ ਹੁਣ ਪੰਜਾਬ ਤੋਂ ਲੈ ਕੇ ਤੇ ਵਰਲਡ ਵਾਈਜ਼ ਜਿਹੜੀ ਕੰਪੇਨ ਚੱਲ ਰਹੀ ਆ, ਉਸ ਦੇ ਵਿੱਚ ਅਵੇਅਰਨੈਸ ਜਿਹੜੀ ਉਹ ਬੜੀ ਆਈ ਆ ਜੀ। ਹੁਣ ਜਿਹੜੇ ਬੰਦੇ ਸਾਡੀ ਫੇਸਬੁੱਕ ਤੇ ਬੰਦ ਹੋ ਗਈ ਜੀ, ਪਰ ਜਿਹੜਾ WhatsApp ਆ ਉਹਨੂੰ ਬੰਦ ਕੌਣ ਕਰੇਗਾ? ਬਿਲਕੁਲ, ਉਹਨੂੰ ਤਾਂ ਕੋਈ ਨਹੀਂ ਬੰਦ ਕਰ ਸਕਦਾ। ਉਹਦੇ ਉੱਤੇ ਹੁਣ ਅਵੇਅਰਨੈਸ ਜਿਹੜੀ ਉਹ ਬੜੀ ਆ ਰਹੀ ਆ। ਮੈਂ ਸਮਝਦਾ ਵੈਨਕੂਵਰ ਦੇ ਵਿੱਚ ਵੀ ਜਿਹੜੇ ਲੋਕ ਨੇ ਹੁਣ ਬੜੇ ਉੱਭਰ ਕੇ ਸਾਹਮਣੇ ਗਾੜੀ ਆ ਰਹੇ ਨੇ। ਜਿਹੜੀ ਆਉਣ ਵਾਲੀ ਇਲੈਕਸ਼ਨ ਹੋਏਗੀ, ਉਹ ਪੰਥਕ ਧਿਰਾਂ ਜਿਹੜੀਆਂ ਉਹ ਜ਼ਰੂਰ ਉੱਤੇ ਆਉਣਗੀਆਂ। ਪਰ ਜਿਹੜੀ ਇੰਟੈਲੀਜੈਂਸੀ ਹੈ ਇੰਡੀਆ ਦੀ, ਉਹ ਥਾਂ ਥਾਂ ਤੇ ਬੈਠੀ ਆਣ ਕੇ ਹੁਣ ਜੀ ਸਾਡੇ ਵਿੱਚ ਲੜਾਈਆਂ ਪਾਉਣ ਵਾਸਤੇ। ਪਰ ਸਿੱਖ ਹੁਣ ਬੜਾ ਸੁਚੇਤ ਆ, ਸਾਨੂੰ ਹਰ ਬੰਦੇ ਬਾਰੇ ਪਤਾ ਵੀ ਕਿੰਨਾ ਕੁ ਬੰਦਾ
ਇਹ ਲੜਾਈ ਦੇ ਹੱਕ 'ਚ ਹੈਗਾ ਜਾਂ ਕਿੰਨਾ 'ਚ ਨਹੀਂ ਹੈਗਾ। ਹਾਂਜੀ। ਪਰ ਅਸੀਂ ਬੜਾ ਡੂੰਘਾਈ ਦੇ ਵਿੱਚੋਂ ਵੇਖ ਰਹੇ ਹਾਂ ਵੀ ਕੋਈ ਨਾ ਕੋਈ ਜਿਹੜਾ ਬਾਹਰੋਂ ਆਨਸਰ ਆਉਂਦਾ ਵਾ ਉਹਨੂੰ ਫਾਲੋ ਕਿੱਦਾਂ ਕਰਨਾ, ਉਹਨੂੰ ਪਛਾਣ ਰੱਖੀਏ ਜੀ, ਕਿਉਂਕਿ ਉਹਨੂੰ ਨਾ ਵਿੱਚ ਆਪਣੇ ਘੁਸਪੈਠ ਕਰਨ ਲਈਏ। ਜਿੰਨੀਆਂ ਵੀ ਆਰਗੇਨਾਈਜੇਸ਼ਨ ਜਿੰਨੀਆਂ ਵੀ ਸਾਡੀਆਂ ਹੈਗੀਆਂ ਨੇ ਅਸੀਂ ਉਹਨਾਂ ਦੇ ਨਾਲ ਵੀ ਤਾਲਮੇਲ ਰੱਖਦੇ ਹਾਂ। ਹਾਂਜੀ। ਜਿਹੜਾ ਕੌਮ ਦਾ ਏਜੰਡਾ ਵਾ ਉਹਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਜਿੰਨੇ ਵੀ ਗੁਰਦੁਆਰੇ ਦੀ ਮੈਨੇਜਮੈਂਟਾਂ ਨੇ ਉਹਨਾਂ ਦੇ ਵਿੱਚ ਆਪਣੇ ਬੰਦੇ ਲਿਆ ਕੇ ਪੰਥਕ ਮੁੱਦਿਆਂ ਉੱਤੇ ਆਪਾਂ ਜਿਹੜਾ ਵਾ ਉਹ ਕੰਮ ਕਰੀਏ ਜੀ, ਤਾਂ ਹੀ ਸਾਡਾ ਗਾੜੀ ਬਚਾਅ ਵਾ। ਕਿਉਂਕਿ ਸਿੱਖ ਆਪਣੀ ਆਜ਼ਾਦੀ ਦੇ ਵੱਲ ਸਿੱਖ ਕੌਮ ਬੜੀ ਦ੍ਰਿੜਤਾ ਦੇ ਨਾਲ ਬੜੀ ਤੇਜ਼ ਰਫ਼ਤਾਰ ਦੇ ਨਾਲ ਅਸੀਂ ਕਹਿੰਦੇ ਹੁਣ ਵੱਧ ਰਹੀ ਆ ਜੀ, ਤੇ ਜਿਹੜਾ ਆਪਣਾ ਰਾਜ ਆ ਉਹ ਸਿੱਖ ਕੌਮ ਜ਼ਰੂਰ ਉਹਦਾ ਜਿਹੜਾ ਆਨੰਦ ਜਿਹੜਾ ਉਹ ਜ਼ਰੂਰ ਮਾਣੇਗੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਰ ਤੁਸੀਂ ਗੱਲ ਕੀਤੀ ਕਿ ਫੇਸਬੁੱਕ ਬਲੌਕ ਕਰ ਦਿੱਤਾ ਗਿਆ, ਉਸ ਬਾਰੇ ਵੀ ਅਸੀਂ ਡੀਟੇਲ ਦੇ ਵਿੱਚ ਤੁਹਾਡੇ ਕੋਲ ਵੇਰਵੇ ਲਵਾਂਗੇ, ਪਰ ਸਾਡਾ ਹੁਣ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਡੇ ਸਵਾਲਾਂ ਦਾ ਸਿਲਸਿਲਾ ਤੁਹਾਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। So viewers, वक्त हो गया एक छोटे से ब्रेक था। Keep watching News TV 84. We'll be right back after a short break.